ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 21 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਜੇ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਵਾਉਣਾ ਆ ਤਾਂ ਸੰਪਰਕ ਕਰੋ 7079146411 ਦੇ ਉੱਤੇ। ਕਿਸੇ ਵੀ ਤਰੀਕੇ ਦੀ ਫਲੋਰਿੰਗ, ਟਾਈਲ, ਵੁੱਡ, ਵਾਈਨਲ ਪੇਂਟ ਕਰਵਾਉਣਾ ਹੋਵੇ, ਇੰਟੀਰੀਅਰ ਜਾਂ ਐਕਸਟੀਰੀਅਰ, ਬਲਾਈਂਡ, ਵਾਟਰ ਸੌਫਟਨਰ ਇੰਸਟਾਲੇਸ਼ਨ, ਗਰਾਜ ਦੇ ਵਿੱਚ ਕਿਚਨ ਸੈਟਅਪ ਕਰਾਉਣਾ, ਡਰਾਈਵਾਲ ਦਾ ਕਿਸੇ ਵੀ ਤਰੀਕੇ ਦਾ ਕੰਮ, ਬਹੁਤ ਹੀ ਕਿਫਾਇਤੀ ਦਾਮਾਂ ਦੇ ਉੱਤੇ ਇਹ ਰੈਨੋਵੇਸ਼ਨ ਅਪਗ੍ਰੇਡਸ ਕਰਦੇ ਨੇ। ਕਾਲ 707-914-6411। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਟਰੰਪ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਪੈਸ਼ਲ ਕਾਉਂਸਲ ਨੋਮੀਨੀ ਪੌਲ ਇੰਗਰੇਸੀਆ, ਉਹਨਾਂ ਨੇ ਇੱਕ ਇੱਦਾਂ ਦੇ ਜਿਹੜੇ ਕਮੈਂਟ ਕੀਤੇ ਸੀ ਪਿਛਲੇ ਸਮਿਆਂ ਦੇ ਵਿੱਚ, ਤੇ ਹੁਣ ਉਹਨਾਂ ਨੂੰ ਸਪੈਸ਼ਲ ਕਾਉਂਸਲ ਦੇ ਲਈ ਜਿਹੜਾ ਹਾਇਰ ਕੀਤਾ ਜਾ ਰਿਹਾ ਸੀਗਾ, ਤੇ ਉਹਦੇ ਸੰਬੰਧ ਦੇ ਵਿੱਚ ਹੁਣ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹ ਵਿਡਰਾਅ ਕਰ ਲਈ ਗਈ ਹੈਗੀ ਆ, ਕਿਉਂਕਿ 3 ਜਿਹੜੇ ਰਿਪਬਲਿਕਨਸ ਆ ਉਹ ਓਪਨਲੀ ਉਹਨਾਂ ਦੇ ਅਗੇਂਸਟ ਆ ਗਏ ਸੀ ਵੀ ਜੋ ਇਹਨਾਂ ਨੇ ਬਿਆਨ ਦਿੱਤੇ ਹੈਗੇ ਆ ਉਹ ਬਿਲਕੁਲ ਗਲਤ ਹੈਗੇ ਆ। ਸੋ ਪਹਿਲੀ ਵਾਰੀ ਨਹੀਂ, ਨਾਜ਼ੀ ਸਟ੍ਰੀਕ ਕਰਕੇ ਕਿਹਾ ਸੀਗਾ ਵੀ ਉਸ ਤੋਂ ਪਹਿਲਾਂ ਵੀ ਜਿਹੜੇ ਹੋਰ ਬਿਆਨ ਜਿਨ੍ਹਾਂ ਨੇ ਜਨਵਰੀ 6 ਚ ਅਟੈਕ ਕੀਤਾ ਸੀ, ਜਿਹੜਾ ਆ ਉਦੋਂ ਦੀ ਛੁੱਟੀ ਕੀਤੀ ਜਾਵੇ, ਇਦਾਂ ਦੇ ਪੁੱਠੇ ਸਿੱਧੇ ਬਿਆਨ ਜਿਹੜੇ ਉਹਨਾਂ ਲਈ ਕਾਫੀ ਮਸ਼ਹੂਰ ਸੀਗੇ। ਸੋ 30 ਸਾਲਾਂ ਦਾ ਇੰਗਰੇਸ਼ੀਆ ਤੇ ਇਹਨਾਂ ਜਿਹੜੇ ਆ ਈਵਨ ਆਪਣੇ ਫੈਲੋ ਰਿਪਬਲਿਕਨਸ ਨੂੰ ਟੈਕਸ ਦੇ ਵਿੱਚ ਮਾਰਟਨ ਲੂਥਰ ਕਿੰਗ ਹੌਲੀਡੇ ਨੂੰ ਵੀ ਉਹਦੇ ਸੰਬੰਧ ਚ ਕਿਹਾ ਸੀ ਵੀ ਇਹ ਬੰਦ ਕਰ ਦੇਣੀ ਚਾਹੀਦੀ ਹੈਗੀ ਆ, ਇਹਦਾ ਕੋਈ ਕੰਮ ਨਹੀਂ ਇੱਥੇ। ਸੋ ਅੱਜ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ, ਹੁਣ ਇਹ ਖਬਰ ਆ ਰਹੀ ਆ ਵੀ ਉਹਦਾ ਜਿਹੜਾ ਨਾਮ ਆ ਵਿਡਰਾਅ ਕਰ ਲਿਆ ਗਿਆ ਆ, ਕਿਉਂਕਿ ਸੈਨੇਟ ਨੇ ਕਨਫਰਮ ਨਹੀਂ ਕਰਨਾ ਸੀ ਫॉर द ਆਫਿਸ ਆਫ ਸਪੈਸ਼ਲ ਕਾਉਂਸਲ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਜੱਜ ਨੇ ਉਸ ਇਮੀਗ੍ਰੈਂਟ ਨੂੰ ਰਿਹਾ ਕਰਨ ਦੇ ਰਾਹ ਦੇ ਉੱਤੇ ਜਿਹੜਾ ਉਸ ਨੂੰ ਤੋੜ ਦਿੱਤਾ ਆ, ਜਿਸ ਦੇ ਉੱਤੇ ਡੈਪੂਟੇਸ਼ਨ ਦੀ ਤਲਵਾਰ ਲਟਕ ਰਹੀ ਸੀ। ਇਹ ਜਿਹੜਾ ਇਮੀਗ੍ਰੈਂਟ ਆ ਇਹ ਲੁਕੇਮੀਆ ਬਿਮਾਰੀ ਤੋਂ ਜਿਹੜਾ ਆ ਉਹ ਪੀੜਤ ਚੱਲ ਰਿਹਾ ਸੀਗਾ, ਤੇ ਕਹਿੰਦੇ ਵੀ ਇਸ ਨੂੰ ਬੌਂਡ ਦੇ ਉੱਤੇ ਕਸਟਡੀ ਤੋਂ ਜਿਹੜਾ ਉਹ ਰਿਲੀਜ਼ ਜੇ ਉਹ ਕੀਤਾ ਜਾਂਦਾ ਆ, ਹੋਜ਼ੇ ਕੰਟਰੇਰਾਸ ਸਰਵੈਂਟਸ ਤੇ 7 ਹੋਰ ਜਿਹੜੇ ਪਲੈਂਟਿਫ ਆ, ਤੇ ਕਹਿੰਦੇ ਵੀ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਦੁਬਾਰਾ ਮਿਲਣ ਦਾ ਜਿਹੜਾ ਉਹ ਮੌਕਾ ਮਿਲ ਸਕਦਾ ਆ। ਸੋ ਕਹਿੰਦੇ ਵੀ ਇਮੀਗ੍ਰੇਸ਼ਨ ਕੋਰਟ ਦੇ ਵਿੱਚੋਂ ਇਹਨਾਂ ਦਾ ਕੇਸ ਜਿਹੜਾ ਉਹ ਚੱਲ ਰਿਹਾ। ਮਿਸ਼ੀਗਨ ਦਾ ਇਹ ਬੰਦਾ ਕਹਿੰਦੇ ਵੀ ਡੈਪੂਟੇਸ਼ਨ ਜਿਹਦਾ ਸਾਹਮਣਾ ਕਰ ਰਿਹਾ ਆ ਜਦ ਉਸਨੂੰ ਲਾਈਫ ਥ੍ਰੈਟਨਿੰਗ ਜਿਹੜੀ ਲੁਕੇਮੀਆ ਦੀ ਜਿਹੜੀ ਬਿਮਾਰੀ ਤੋਂ ਜਿਹੜਾ ਉਹ ਪੀੜਤ ਹੈਗਾ ਆ, ਤੇ ਕਹਿੰਦੇ ਵੀ ਐਟਲੀਸਟ ਹੁਣ ਇਹ ਮੰਗ ਕੀਤੀ ਜਾ ਰਹੀ ਵੀ ਉਸਨੂੰ ਬੌਂਡ ਹੀਅਰਿੰਗ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇ। ਮਿਸ਼ੀਗਨ ਦੇ ਵਿੱਚ ACLU ਦੇ ਦੁਆਰਾ ਜੋ ਇਹਨੂੰ ਰਿਪਰੈਜ਼ੈਂਟ ਕਰ ਰਹੀ ਸੀ ਹੋਜ਼ੇ ਕੰਟਰੇਰਾਸ ਨੂੰ ਤੇ ਨਾਲ 7 ਹੋਰ ਜਾਣਿਆਂ ਨੂੰ, ਤੇ ਕਹਿੰਦੇ ਵੀ ਇਹ ਇੱਕ ਉਹਨਾਂ ਦੇ ਲਈ ਜਿੱਤ ਜਿਹੜੀ ਉਹ ਬਣੀ ਆ। ਸੋ ਕਹਿੰਦੇ ਵੀ ਜੇ ਬੌਂਡ ਦੇ ਉੱਤੇ ਰਿਲੀਜ਼ ਕੀਤਾ ਜਾਊਗਾ ਤਾਂ ਇਹ ਪਰਿਵਾਰਾਂ ਦੇ ਨਾਲ ਮਿਲ ਸਕਣਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਬੌਂਡ ਹੀਅਰਿੰਗਸ ਤੋਂ ਜਿਹੜਾ ਉਹ ਇਨਕਾਰ ਕੀਤਾ ਹੋਇਆ ਸੀ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਵੀ ਇਹ ਲੋਕ ਸਾਰੇ US ਦੇ ਵਿੱਚ ਇਲੀਗਲੀ ਐਂਟਰ ਹੋਏ ਆ, ਚਾਹੇ ਇਹਨਾਂ ਦਾ ਕ੍ਰਿਮੀਨਲ ਰੈਕਡ ਕੋਈ ਵੀ ਨਹੀਂ ਆ, ਪਰ ਫਿਰ ਵੀ ਇਹਨਾਂ ਨੂੰ ਜਿਹੜੀ ਆ ਬੌਂਡ ਹੀਅਰਿੰਗ ਨਹੀਂ ਦਿੱਤੀ ਜਿਹੜੀ ਉਹ ਜਾਣੀ ਜਿਹੜੀ ਉਹ ਚਾਹੀਦੀ। US ਡਿਸਟ੍ਰਿਕਟ ਜੱਜ ਬ੍ਰੈਂਡੀ ਮੈਕਮਿਲਨ ਡੈਟਰੋਇਟ ਤੋਂ ਉਹਨਾਂ ਨੇ ਬੀਤੇ ਜਿਹੜੇ ਸ਼ੁੱਕਰਵਾਰ ਇਹ ਕਿਹਾ ਸੀਗਾ ਵੀ ਅਸੀਂ ਸਾਰੇ ਜਿਹੜੇ ਪਟੀਸ਼ਨਰਸ ਆ ਉਹਨਾਂ ਦੀ ਜਿਹੜੀਆਂ ਪਟੀਸ਼ਨਸ ਆ ਅਰਜ਼ੀਆਂ ਆ
ਉਹਨਾਂ ਨੂੰ ਇਵੈਲੂਏਟ ਕੀਤੇ ਬਗੈਰ ਇਹ ਨਹੀਂ ਦੱਸਿਆ ਜਾ ਸਕਦਾ ਵੀ ਇਹ ਰਾਈਜ਼ ਰਿਸਕ ਆਫ ਫਲਾਈਟ ਇਹਨਾਂ ਦੇ ਉੱਤੇ ਹੈਗਾ ਆ ਜਾਂ ਨਹੀਂ, ਜਾਂ ਇਹ ਕਿੰਨੇ ਖਤਰਨਾਕ ਹੈਗੇ ਨੇ। ਸੋ ਜੱਜ ਨੇ ਹੁਣ ਆਰਡਰ ਕੀਤਾ ਆ ਵੀ 7 ਦਿਨਾਂ ਦੇ ਵਿੱਚ ਇਹਨਾਂ ਦੀਆਂ ਬੌਂਡ ਹੀਅਰਿੰਗਸ ਜਿਹੜੀਆਂ ਆ ਉਹ ਪਾਈਆਂ ਜਾਣ, ਤੇ ਫਿਰ ਜਿਹੜਾ ਕਹਿੰਦੇ ਵੀ ਇਹ ਦੇਖਣਾ ਹੋਊਗਾ ਵੀ ਉਹ ਤੋਂ ਅਦਾਲਤ ਜਾਂ ਉਹ ਜੱਜ ਜਿਹੜੇ ਇਹਨਾਂ ਨੂੰ ਬੌਂਡ ਜਿਹੜੇ ਉਹ ਬੌਂਡ ਦੇ ਉੱਤੇ ਛੱਡਦੇ ਆ ਜਾਂ ਨਹੀਂ। ਪਰ ਇਹ ਇੱਕ ਰਸਤਾ ਜਿਹੜਾ ਉਹ ਜ਼ਰੂਰ ਬਣਿਆ ਆ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਬੌਂਡ ਹੀਅਰਿੰਗਸ ਹੀ ਜਿਹੜੀਆਂ ਉਹ ਬਿਲਕੁਲ ਨਹੀਂ ਮਿਲ ਰਹੀਆਂ ਸੀ। ਅਗਲੀ ਖਬਰ ਵੀ ਇਦਾਂ ਦੀ ਆ, ਇਮੀਗ੍ਰੇਸ਼ਨ ਆਈਸ ਸੀਬੀਪੀ ਨਾਲ ਜਿਹੜੀ ਆ ਰਿਲੇਟਡ ਹੈਗੀ ਆ। ਸੀਬੀਪੀ ਜਿਹੜਾ ਕਸਟਮ ਬਾਰਡਰ ਪੈਟਰੋਲ ਏਜੰਟਸ ਹੈਗੇ ਆ, ਉਹਨਾਂ ਨੇ 24 ਮਿਲੀਅਨ ਪਾਰਸਲਸ ਪ੍ਰੋਸੈਸ ਕੀਤੇ ਆ ਜਦੋਂ ਤੋਂ ਹੀ ਜਿਹੜੀ ਆ ਮਿਨੀਮਮ ਐਗਜ਼ੈਂਪਸ਼ਨ ਜਿਹੜੀ ਸੀ ਉਹ ਖਤਮ ਕਰ ਦਿੱਤੀ ਗਈ ਸੀ। ਤੇ ਨਹੀਂ ਤਾਂ ਕਹਿੰਦੇ 24 ਮਿਲੀਅਨ ਪਾਰਸਲ ਇਹ ਫ੍ਰੀ ਜਾਣੇ ਸੀ। ਸੋ ਜਦੋਂ ਤੋਂ ਟੈਕਸ ਲੱਗਣਾ, ਟੈਰਿਫ ਲੱਗਣਾ ਸ਼ੁਰੂ ਹੋਇਆ ਆ, ਹੁਣ ਇਹਨਾਂ ਦੇ ਉੱਤੇ ਟੈਰਿਫ ਲੱਗਿਆ ਆ। ਸੋ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਤੋਂ ਵੀ ਸਮਾਨ ਮੰਗਾਉਂਦੇ ਆ, ਖਾਸ ਕਰਕੇ ਬੀਬੀਆਂ ਜਿਹੜੀਆਂ ਸੂਟ ਵਗੈਰਾ ਬਣਾਉਂਦੀਆਂ, ਤੁਸੀਂ ਦੇਖਿਆ ਹੋਣਾ ਕਿ ਅੱਗੇ ਜਿਹੜਾ $800 ਤੋਂ ਥੱਲੇ ਜੇ ਕੋਈ ਪਾਰਸਲ ਆਉਂਦਾ ਉਹ ਤੇ ਟੈਕਸ ਨਹੀਂ ਲੱਗਦਾ ਸੀ, ਤੇ ਹੁਣ ਜਿਹੜਾ ਆ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਪੂਰਾ ਲੱਗਦਾ ਹੈਗਾ। ਜੀ, ਅਗਲੀ ਵੀ ਜਿਹੜੀ ਹਰਜੋਤ ਸਿੰਘ ਜੀ ਆਈਸ ਤੇ ਏਜੰਟਸ ਦੇ ਨਾਲ ਸੰਬੰਧਿਤ ਖਬਰ ਆ, ਇਹ LA ਟਾਈਮਜ਼ ਰਿਪੋਰਟ ਕਰ ਰਿਹਾ ਵੀ ਆਈਸ ਤੇ ਏਜੰਟਸ ਦੇ ਦੁਆਰਾ ਇੱਕ ਡਿਪਟੀ US ਮਾਰਸ਼ਲ, ਇੱਕ ਟਿਕਟੌਕ ਸਟ੍ਰੀਮਰ ਆ, ਉਹਨਾਂ ਨੂੰ ਇਹਨਾਂ ਦੇ ਹੱਥੋਂ ਬੇਸਿਕਲੀ ਉਹਨਾਂ ਨੂੰ ਸੱਟਾਂ ਲੱਗੀਆਂ, ਫੱਟੜ ਜਿਹੜੇ ਹੋ ਗਏ LA ਦੇ ਆਪਰੇਸ਼ਨ ਦੇ ਦੌਰਾਨ। ਜਿਹੜੇ ਡਿਪਟੀ US ਮਾਰਸ਼ਲ ਆ ਉਹਨਾਂ ਨੂੰ ਰਿਕੋਸ਼ੇ ਕਰਕੇ ਜਿਹੜੀ ਬੁਲਟ ਆ, ਯਾਨੀ ਕਿ ਕਿਸੇ ਹੋਰ ਥਾਂ ਤੇ ਵੱਜ ਕੇ ਇਹਨਾਂ ਦੇ ਜਿਹੜੀ ਆ ਇਸ US ਮਾਰਸ਼ਲ ਦੇ ਜਿਹੜੀ ਉਹ ਗੋਲੀ ਲੱਗੀ ਆ ਸਾਊਥ ਲਾਸ ਐਂਜਲਸ ਦੇ ਵਿੱਚ ਟਿਊਜ਼ਡੇ ਮਾਰਨਿੰਗ, ਯਾਨੀ ਕਿ ਅੱਜ ਸਵੇਰ ਨੂੰ ਇੱਕ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਸੀ। ਇੱਕ ਸਸਪੈਕਟ ਜੋ ਕਿ ਇਲੀਗਲ ਅਮਰੀਕਾ ਦੇ ਵਿੱਚ ਐਂਟਰੀ ਦੇ ਲਈ ਲੋੜੀਂਦਾ ਸੀਗਾ, ਤੇ ਇਹ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਆ ਵੀ ਉਹ ਲਾ ਐਨਫੋਰਸਮੈਂਟ ਦੇ ਵਿੱਚ ਆਪਣੀ ਗੱਡੀ ਮਾਰਨਾ ਜਿਹੜਾ ਉਹ ਚਾਹ ਰਿਹਾ ਸੀ, ਉਸ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਗਈ, ਜਿਹੜੀ ਕਿ ਗੋਲੀ ਕਿਸੇ ਹੋਰ ਥਾਂ ਦੇ ਉੱਤੇ ਲੱਗ ਕੇ ਇਸ ਡਿਪਟੀ US ਮਾਰਸ਼ਲ ਦੇ ਵੀ ਜਿਹੜੀ ਲੱਗੀ ਹੈਗੀ ਆ। ਸੋ ਤੇ ਨਾਲ ਦੇ ਨਾਲ ਇੱਕ ਕਹਿੰਦੇ ਵੀ ਟਿਕਟੌਕ ਸਟ੍ਰੀਮਰ ਜਿਹੜਾ ਸੀਗਾ ਉਸ ਦੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਜਦ ਇਸ ਬੰਦੇ ਨੂੰ ਇਹਨਾਂ ਨੇ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ। ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਸੈਂਟੀ ਐਜੂਕੇਸ਼ਨ ਕੰਪਲੈਕਸ ਦੇ ਨਜ਼ਦੀਕ ਇਹ ਚੱਲ ਰਹੇ ਸੀਗੇ। ਸੋ ਇਨਸੀਡੈਂਟ ਕਹਿੰਦੇ ਵੀ ਤਕਰੀਬਨ ਸਵੇਰੇ 9 ਵਜੇ ਉੱਥੇ ਜਿਹੜਾ ਉਹ ਵਾਪਰਿਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਡਿਪਟੀ ਹੈਗੇ ਨੇ ਟ੍ਰਿਸ਼ੀਆ ਮੈਕਲੌਫਲਿਨ, ਅਸਿਸਟੈਂਟ ਸੈਕਟਰੀ, ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਵੀ ਟਾਰਗੇਟਡ ਐਨਫੋਰਸਮੈਂਟ ਟ੍ਰੈਫਿਕ ਸਟਾਪ ਸੀਗਾ ਅਨਡਾਕੂਮੈਂਟਡ ਇਮੀਗ੍ਰੈਂਟ ਦਾ, ਜਿਹੜਾ ਕਿ ਪਹਿਲਾਂ ਕਸਟਡੀ ਦੇ ਵਿੱਚੋਂ ਭੱਜ ਚੁੱਕਾ ਸੀ। ਇਹ ਇੱਕ ਵਾਰੀ ਫੇਰ ਹਿਰਾਸਤ ਤੋਂ ਬਚਣਾ ਜਿਹੜਾ ਉਹ ਚਾਹੁੰਦਾ ਸੀਗਾ ਜਦ ਇਸ ਦੇ ਉੱਤੇ ਗੋਲੀ ਚਲਾਈ ਗਈ, ਤੇ ਜਿਹੜੀ ਗੋਲੀ ਕਿਸੇ ਹੋਰ ਥਾਂ ਦੇ ਉੱਤੇ ਵੱਜ ਕੇ ਇਵੈਂਚੁਅਲੀ ਉਸ ਮਾਰਸ਼ਲ ਦੇ ਜਿਹੜੀ ਉਹ ਲੱਗੀ ਆ। ਵਿਟਨੈਸ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੇ ਉਹ ਦੱਸਿਆ ਵੀ ਰਿਚਰਡ LA ਇੱਕ ਟਿਕਟੌਕ ਸਟ੍ਰੀਮਰ ਆ ਜਿਹਦਾ ਤਕਰੀਬਨ 1,30,000 ਫਾਲੋਅਰਸ ਆ, ਉਹ ਡਾਕੂਮੈਂਟ ਕਰ ਰਿਹਾ ਸੀਗਾ ਆਈਸ ਦੀਆਂ ਜਿਹੜੀਆਂ ਰੇਡਸ, ਉਸ ਤੇ ਵੀ ਜਿਹੜੀ ਆ ਉਹ ਗੋਲੀ ਲੱਗੀ ਆ। ਸੋ ਜਿਹੜੇ ਅਸਿਸਟੈਂਟ ਸਕੱਤਰ ਮੈਕਲੌਫਲਿਨ ਆ ਉਹਨਾਂ ਨੇ ਕਨਫਰਮ ਕੀਤਾ ਵੀ ਲਾ ਐਨਫੋਰਸਮੈਂਟ ਆਫਿਸਰ ਮੌਕੇ ਦੇ ਉੱਤੇ ਮੌਜੂਦ ਸੀਗੇ, ਤੇ ਇਹ ਜਿਹੜੀ ਗੋਲੀ ਆ ਇਹ ਵੀ ਰਿਕੋਸ਼ੇ ਹੋ ਕੇ ਕਿਸੇ ਹੋਰ ਥਾਂ ਦੇ ਉੱਤੇ ਵੱਜ ਕੇ ਉਸ ਦੇ ਹੱਥ ਦੇ ਵਿੱਚ ਲੱਗੀ ਸੀਗੀ। ਬਿਲਕੁਲ, ਸਟਾਪ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਰਿਟਨ ਸਟੇਟਮੈਂਟ ਦਿੱਤੀ ਆ ਵੀ ਅਨਆਥੋਰਾਈਜ਼ਡ ਇਮੀਗ੍ਰੈਂਟ ਨੇ ਆਪਣੀ ਜਿਹੜੀ ਕਾਰ ਆ ਉਹਨੂੰ ਵੈਪਨਾਈਜ਼ ਕਰਨ ਦੇ ਲਈ ਯੂਜ਼ ਕੀਤਾ, ਤੇ ਲਾ ਐਨਫੋਰਸਮੈਂਟ ਦੀਆਂ ਜਿਹੜੀਆਂ ਗੱਡੀਆਂ ਸੀਆਂ ਉਹਨਾਂ ਦੇ ਵਿੱਚ ਮਾਰਨਾ ਸ਼ੁਰੂ ਕਰ ਦਿੱਤੀ ਉਹ ਕਾਰ, ਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਡਰ ਦੇ ਮਾਰੇ ਸੇਫਟੀ ਦੇ ਲਈ ਲੋਕਾਂ ਦੇ ਲਈ ਲਾ ਐਨਫੋਰਸਮੈਂਟ ਨੇ ਜਿਹੜੀ ਆ ਉਹ ਗੋਲੀ ਚਲਾਈ ਹੈਗੀ ਆ। ਪਰ ਇਸ ਇਨਸੀਡੈਂਟ ਦੇ ਨਾਲ ਡਿਬੇਟ ਇੱਕ ਵਾਰੀ ਫੇਰ ਸ਼ੁਰੂ ਹੋ ਗਈ ਆ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਆ ਉਹ ਕਿੱਦਾਂ ਦੀ ਜਿਹੜੀ ਫੋਰਸ ਆ ਉਸ ਨੂੰ ਯੂਜ਼ ਕਰ ਰਹੇ ਹੈਗੇ ਆ ਜਦੋਂ ਉਹ ਸਸਪੈਕਟਸ ਦੇ ਨਾਲ ਕਨਫਰੰਟ ਕਰਦੇ ਹੈਗੇ ਆ। ਸੈਨ ਬਰਨਡੀਨੋ ਫੈਡਰਲ ਏਜੰਟਸ ਨੇ ਜਿਹੜੀ ਆ ਵਹੀਕਲ ਨੂੰ ਸ਼ਾਰਟ ਕੀਤਾ ਅਗਸਤ ਮਹੀਨੇ ਦੇ ਵਿੱਚ ਵੀ ਇੱਕ ਇਮੀਗ੍ਰੇਸ਼ਨ ਸਟਾਪ ਦੇ ਦੌਰਾਨ, ਤੇ ਕਹਿੰਦੇ ਵੀ ਜਿਹੜੇ ਆਕੂਪੈਂਟ ਸੀਗੇ ਉਹ ਵਹੀਕਲ ਨੂੰ ਹਿੱਟ ਕਰ ਰਹੇ ਸੀ ਜੋ ਇਹਨਾਂ ਦੀਆਂ ਫੈਡਰਲ ਏਜੰਟਸ ਦੀਆਂ ਹੈਗੀਆਂ। ਤੇ ਇਹ ਪਹਿਲੀ ਇਨਸੀਡੈਂਟ ਨਹੀਂ ਹੋਈ। ਸ਼ਿਕਾਗੋ ਦੇ ਵਿੱਚ ਇੱਕ ਬੀਬੀ ਨੂੰ 5 ਵਾਰੀ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਬਾਰਡਰ ਪੈਟਰੋਲ ਏਜੰਟਸ ਵੱਲੋਂ।
ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਉਹ ਸਾਡੇ ਵਿੱਚ ਜਿਹੜੀ ਕਾਰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਅਟਾਰਨੀਜ਼ ਨੇ ਇਹ ਕਿਹਾ ਵੀ ਜਿਹੜੀ ਵੀਡੀਓ ਫੁਟੇਜ ਆ ਉਹਦੇ 'ਚ ਕਿਤੇ ਵੀ ਨਹੀਂ ਲੱਗ ਰਿਹਾ ਵੀ ਉਹ ਉਹਨਾਂ ਨੂੰ ਜਿਹੜੀ ਆ ਕਾਰ ਦੇ ਨਾਲ ਸੱਟ ਚੋਟ ਲਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਸੀ। ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦਾ ਜਿਹੜਾ ਡਿਸੀਜਨ ਆ ਕਿਸੇ ਵੀ ਸਸਪੈਕਟ ਦੀ ਗੱਡੀ ਦੇ ਉੱਤੇ ਸ਼ੂਟ ਕਰਨ ਦਾ, ਉਹਨਾਂ ਦੀ ਟ੍ਰੇਨਿੰਗ ਦੇ ਬਿਲਕੁਲ ਕੰਸਿਸਟੈਂਟ ਆ। ਕਹਿੰਦੇ ਵੀ ਡਿਫਰੈਂਟ ਟੈਕਟਿਕਸ ਜਿਹੜੇ ਆ ਉਹ ਵੱਖ-ਵੱਖ ਲੋਕਲ ਪੁਲਿਸ ਏਜੰਸੀਜ਼ ਵੱਲੋਂ ਯੂਜ਼ ਕੀਤੇ ਜਾਂਦੇ ਹੈਗੇ ਆ। ਬਹੁਤ ਸਾਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਜਿਨ੍ਹਾਂ ਦੇ ਵਿੱਚ ਸ਼ਿਕਾਗੋ, ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਆ, ਉਹ ਆਫੀਸਰਸ ਨੂੰ ਡਿਸਕਰੇਜ ਕਰਦੇ ਆ ਵੀ ਜਿਹੜਾ ਕੋਈ ਭੱਜ ਰਿਹਾ ਆ ਤੇ ਉਹਨੂੰ ਗੋਲੀ ਵਗੈਰਾ ਨਾ ਮਾਰੀ ਜਾਵੇ। ਪਰ ਇਹ ਹੁਣ ਕਿੰਨੀਆਂ ਇਨਸੀਡੈਂਟਸ ਹੋ ਗਈਆਂ ਜਿਹੜੀਆਂ ਆਈਸ ਵੱਲੋਂ ਜਾਂ ਹੋਮਲੈਂਡ ਸਿਕਿਉਰਿਟੀ ਵੱਲੋਂ ਉਹਨਾਂ ਨੇ ਜਿਹੜੀਆਂ ਗੋਲੀਆਂ ਮਾਰੀਆਂ ਹੈਗੀਆਂ ਆ। 2 ਜਿਹੜੇ ਆ ਰੈਂਕਿੰਗ ਡੈਮੋਕ੍ਰੇਟ ਕਾਂਗਰਸ ਮੈਂਬਰਸ ਹੈਗੇ ਆ, ਉਹਨਾਂ ਨੇ ਇਸ ਹਫ਼ਤੇ ਅਨਾਉਂਸ ਕੀਤਾ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਇਹ ਜਿਹੜਾ ਮਿਸਕੰਡਕਟ ਆ ਫੈਡਰਲ ਏਜੰਟਸ ਵੱਲੋਂ ਹੋ ਰਿਹਾ ਹੈਗਾ ਆ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਉਹਨਾਂ ਤੋਂ ਕਹਿੰਦੀ ਵੀ ਪੂਰੀ ਇਨਫੋਰਮੇਸ਼ਨ ਲਈ ਜਾਊਗੀ ਟ੍ਰੇਨਿੰਗ ਦੀ ਲਈ, ਕਿਸ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਆਈਸ ਤੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਏਜੰਟਸ ਨੂੰ ਦਿੱਤੀ ਜਾਂਦੀ ਹੈਗੀ ਆ। ਰਿਚਰਡ ਦੇ ਅਟਾਰਨੀ ਕਾਰਲੋਸ ਆਰਡੋ ਨੇ ਉਹਨਾਂ ਨੇ ਇਹ ਕਿਹਾ ਵੀ ਹਜੇ ਉਹਨਾਂ ਨੇ ਕਲਾਇੰਟ ਨਾਲ ਗੱਲਬਾਤ ਨਹੀਂ ਕੀਤੀ, ਪਰ ਵਿਟਨੈਸਸ ਨੇ ਇਹ ਕਿਹਾ ਵੀ ਜਿਹੜਾ ਕਲਾਇੰਟ ਨੂੰ ਟਾਰਗੇਟ ਨਹੀਂ ਕੀਤਾ ਗਿਆ ਸੀ ਇਸ ਆਪਰੇਸ਼ਨ ਦੇ ਵਿੱਚ, ਪਰ ਉਹ ਤਾਂ ਸਿਰਫ ਆਪਣੀ ਜਿਹੜੀ ਆ ਵੀਡੀਓ ਬਣਾ ਰਿਹਾ ਸੀ ਜਿਸ ਟਾਈਮ ਤੇ ਉਹਦੀ ਜਿਹੜੀ ਗੋਲੀ ਲੱਗੀ ਹੈਗੀ ਆ। ਜੀ। ਇਸੇ ਦਰਮਿਆਨ ਜਿਹੜੇ ਯੂਐਸ ਦੇ ਅਟਾਰਨੀ ਨੇ ਉੱਥੇ ਐਕਟਿੰਗ ਯੂਐਸ ਅਟਾਰਨੀ ਬਿਲ ਇਸਿਆਲੀ, ਉਹਨਾਂ ਨੇ ਸਟੇਟਮੈਂਟ ਇਸ਼ੂ ਕਰਦੇ ਹੋਏ ਕਿਹਾ, ਕਹਿੰਦੇ ਵੀ ਇਹ ਪਬਲਿਕ ਸਰਵਿਸ ਅਨਾਉਂਸਮੈਂਟ ਆ ਸਾਰਿਆਂ ਦੇ ਲਈ। ਇੱਕ ਜਿਹੜਾ ਵਹੀਕਲ ਆ ਉਹ ਡੈਡਲੀ ਵੈਪਨ ਹੁੰਦਾ ਆ। ਜੇ ਤੁਸੀਂ ਲਾਅ ਐਨਫੋਰਸਮੈਂਟ ਦੇ ਉਲਟ ਇਸ ਨੂੰ ਵਰਤੋਗੇ ਤਾਂ ਫਿਰ ਕਹਿੰਦੇ ਵੀ ਤੁਹਾਡੇ ਉਲਟ ਤੇ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਆ ਉਹ ਆਪਣੀ ਸੈਲਫ ਡਿਫੈਂਸ ਦੇ ਵਿੱਚ ਡੈਡਲੀ ਫੋਰਸ ਦੀ ਵਰਤੋਂ ਜਿਹੜੀ ਆ ਉਹਨਾਂ ਦੀ ਜਸਟੀਫਾਈਡ ਆ, ਵੀ ਉਹ ਠੀਕ ਆ। ਤੇ ਜੇ ਤੁਸੀਂ ਚੈਲੰਜ ਕਹਿੰਦੇ ਕਰਨਾ ਹੈ ਲਾਅ ਐਨਫੋਰਸਮੈਂਟ ਦੇ ਐਕਸ਼ਨਸ ਨੂੰ ਤਾਂ ਅਦਾਲਤ ਦੇ ਵਿੱਚ ਕਰੋ, ਸਟਰੀਟਸ ਦੇ ਉੱਤੇ ਜਿਹੜੇ ਉਹ ਨਹੀਂ। ਕਹਿੰਦੇ ਵੀ ਇਹ ਜਿਹੜੇ ਕਨਸੀਕੁਐਂਸਸ ਇਹ ਜੋ ਤੁਸੀਂ ਕਰ ਰਹੇ ਆ ਇਹਦੇ ਕਨਸੀਕੁਐਂਸਸ ਦਾ ਇਹਦੇ ਨਤੀਜੇ ਤੁਹਾਨੂੰ ਭੁਗਤਣੇ ਪੈਣੇ ਆ। ਤੇ ਜਿਹੜੀਆਂ ਸੈਂਚੁਰੀ ਸਟੇਟ ਦੀਆਂ ਪੋਲੀਟੀਸ਼ੀਅਨਸ ਤੇ ਐਕਟਿਵਿਸਟ ਦੇ ਦੁਆਰਾ ਜੋ ਇਸ ਟਾਈਮ ਕੰਡਕਟ ਤੇ ਰੈਟੋਰਿਕ ਜੋ ਕੀਤਾ ਜਾ ਰਿਹਾ ਆ ਤੇ ਕਹਿੰਦੇ ਵੀ ਇਲੀਗਲ ਏਲੀਅਨਸ ਨੂੰ ਅਰੈਸਟ ਤੋਂ ਰੈਜ਼ਿਸਟ ਕਰਨ ਦੇ ਲਈ ਜਿਹੜਾ ਉਹਨਾਂ ਨੂੰ ਭੜਕਾਇਆ ਜਾ ਰਿਹਾ। ਇਹ ਮੈਕਲੌਫਲਿਨ ਹੁਣਾਂ ਨੇ ਇਹ ਵੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ। ਚੀਫ ਆਫ ਸਟਾਫ ਐਲਏ ਕਾਉਂਸਲ ਮੈਂਬਰ ਕੈਰਨ ਪ੍ਰਾਈਸ ਉਹ ਉਹਨਾਂ ਨੇ ਜਿਹੜਾ ਰਿਚਰਡ ਆ ਉਹਨਾਂ ਨੂੰ ਸਰਟੀਫਿਕੇਟ ਆਫ ਰੈਕੋਗਨੀਸ਼ਨ ਦਿੱਤਾ ਸੀ ਹੁਣੇ ਥੋੜੇ ਸਮਾਂ ਪਹਿਲਾਂ, ਜਿਹੜੇ ਆਪਣੀਆਂ ਵੀਡੀਓਜ਼ ਉਹ ਸਟ੍ਰੀਮ ਕਰਦਾ ਸੀ ਫੇਸਬੁੱਕ ਦੇ ਉੱਤੇ। ਤੇ ਕਹਿੰਦੇ ਵੀ ਰਿਚਰਡ ਪਿਲਰ ਆਫ ਕਮਿਊਨਿਟੀ ਆ ਤੇ ਉਹ ਜਿਹੜੀ ਸਟੋਰੀ ਟੈਲਿੰਗ ਆ ਬੜੀ ਅਥੈਂਟਿਕ ਜਿਹੜੀ ਸਟੋਰੀ ਟੈਲਿੰਗ ਆ ਉਹ ਕਰ ਰਿਹਾ ਤੇ ਜਿਹਦੇ ਨਾਲ ਸਾਊਥ ਸੈਂਟਰਲ ਲਾਸ ਐਂਜਲਸ ਦੀਆਂ ਜਿਹੜੀਆਂ ਨਾ ਸੁਣੇ ਜਾਣ ਵਾਲੀਆਂ ਆਵਾਜ਼ਾਂ ਨੂੰ ਇਹ ਆਵਾਜ਼ ਜਿਹੜਾ ਉਹ ਦੇ ਰਿਹਾ ਆ ਤੇ ਹੁਣ ਉਸਦੇ ਵੀ ਜਿਹੜੀ ਉਹ ਗੋਲੀ ਲੱਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਇਹ ਵੀ ਆਈਸ ਨਾਲ ਰਿਲੇਟਡ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਇੱਕ ਫਾਇਰ ਵਾਕ ਦੀ ਜਿਹੜੀ ਬੀਬੀ ਸੀ ਉਸ ਨੂੰ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਚੱਕ ਲਿਆ ਹੈਗਾ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਉਹਦੇ ਵਕੀਲ ਆ ਉਹ ਇਹ ਕਹਿ ਰਹੇ ਵੀ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀਂ ਸੀ। ਪਤਾ ਨਹੀਂ ਕਿਉਂ ਜਿਹੜਾ ਆ ਇਮੀਗ੍ਰੇਸ਼ਨ ਵਾਲੇ ਉਹਦੇ ਬੱਚਿਆਂ ਦੇ ਸਾਹਮਣੇ ਜਿਹੜੇ ਉਹਨੂੰ ਚੱਕ ਕੇ ਲੈ ਗਏ ਹੈਗੇ ਆ। ਤੇ ਹੁਣ ਜਿਮ ਕੋਸਟਾ ਜਿਹੜੇ ਕਾਂਗਰਸਮੈਨ ਹੈਗੇ ਆ ਫ੍ਰਿਜ਼ਨੋ ਦੇ, ਉਹ ਉਸ ਬੀਬੀ ਦੇ ਹੱਕ ਦੇ ਵਿੱਚ ਆਏ ਆ। ਕਹਿੰਦੇ ਵੀ ਜਿਹੜਾ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਹੈ ਟੋਟਲੀ ਬ੍ਰੋਕਨ ਹੈਗਾ ਆ। ਤੁਸੀਂ ਅਰੈਸਟ ਕਰ ਰਹੇ ਹੋ, ਡਿਟੈਂਸ਼ਨ ਕਰ ਰਹੇ ਹੋ ਤੇ ਇਹ ਇੱਕ ਟ੍ਰੈਜਿਕ ਰਿਐਲਿਟੀ ਹੈਗੀ ਆ ਅੱਜ ਦੀ ਡੇਟ ਦੇ ਵਿੱਚ। ਅਕਤੂਬਰ 8 ਨੂੰ ਮਰੀਆ ਫਰਾਂਸਿਸਕਾ ਵਿਲੇਨੋਵਾ ਕੈਬਲੇਰੋ ਨਾਮ ਦੀ ਇਹ ਜਿਹੜੀ ਬੀਬੀ ਆ ਇਸ ਨੂੰ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਜਿਹੜਾ ਪਿਕਅਪ ਕਰ ਲਿਆ ਗਿਆ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਸਾਬਕਾ ਐਮਾਜ਼ੋਨ ਦਾ ਜਿਹੜਾ ਡਰਾਈਵਰ ਆ ਹੁਣ ਉਸਨੇ ਜਿਹੜਾ ਸਿਵਲ ਰਾਈਟ ਏਜੰਸੀ ਆ ਉਸ ਦੇ ਉੱਤੇ ਹੀ ਸੂ ਕਰ ਦਿੱਤਾ। ਇਹ ਜਿਹੜੀ ਸਾਬਕਾ ਐਮਾਜ਼ੋਨ ਦੀ ਡਰਾਈਵਰ ਆ ਉਹਦਾ ਇਹ ਦੋਸ਼ ਆ ਵੀ ਟਰੰਪ ਹੁਣਾਂ ਦੇ ਐਗਜ਼ੈਕਟਿਵ ਆਰਡਰ ਤੋਂ ਬਾਅਦ ਚ ਸਿਵਲ ਰਾਈਟ ਜਿਹੜੀ ਏਜੰਸੀ ਆ ਉਹਨਾਂ ਦੇ ਦੁਆਰਾ ਇਸ ਬੀਬੀ ਦਾ ਕੇਸ ਹੀ ਡ੍ਰੌਪ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਵੀ ਅਬਰਪਟਲੀ ਤੇ ਅਨਲਾਫੁਲੀ ਇਸ ਦੇ ਉਲਟ ਜਿਹੜਾ ਸੈਕਸ ਡਿਸਕ੍ਰਿਮੀਨੇਸ਼ਨ ਦਾ ਕੇਸ ਸੀਗਾ ਉਸ ਨੂੰ ਜਿਹੜਾ ਉਹ ਰੱਦ
ਕਰ ਦਿੱਤਾ ਗਿਆ ਸੀਗਾ। ਇਹ ਸਾਬਕਾ ਕੋਲੋਰਾਡੋ ਦੀ ਜਿਹੜੀ ਡਰਾਈਵਰ ਆ, ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਦੇ ਮੋਹਰੇ ਜਿਹੜੀ ਆ ਉਸਨੇ ਮੰਗ ਕੀਤੀ ਸੀ ਵੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਐਮਾਜ਼ੋਨ ਡਿਸਕ੍ਰਿਮੀਨੇਟ ਕਰਦੀ ਆ ਜਿਹੜੀਆਂ ਔਰਤ ਡਰਾਈਵਰਸ ਆ ਉਹਨਾਂ ਦੇ ਉਲਟ, ਤੇ ਨਾ ਹੀ ਕਿਉਂਕਿ ਇਹ ਇਹਨਾਂ ਨੂੰ ਬਾਥਰੂਮ ਬ੍ਰੇਕਸ ਜਿਹੜੀਆਂ ਚਾਹੀਦੀਆਂ ਆ ਉਹ ਪ੍ਰਦਾਨ ਨਹੀਂ ਕਰ ਰਹੀ ਹੈਗੀ। ਸੋ ਟਰੰਪ ਹੁਣਾਂ ਨੇ ਸਿਵਲ ਰਾਈਟ ਐਨਫੋਰਸਮੈਂਟ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਉਸ ਦੇ ਵਿੱਚ ਹਿਲਜੁਲ ਜਿਹੜੀ ਉਹ ਲਿਆਂਦੀ ਹੈਗੀ ਆ, ਤੇ ਕਹਿੰਦੇ ਵੀ ਇਹ ਜਿਹੜਾ ਲਾਸੂਟ ਆ ਇਹ ਹੁਣ ਇੱਕ ਨਵਾਂ ਉਦਾਹਰਨ ਸਾਹਮਣੇ ਆਇਆ ਆ ਜਿਸ ਦੇ ਵਿੱਚ ਜਿਹੜੇ ਵਰਕਰ ਆ ਤੇ ਹੋਰ ਲੋਕ ਇਸ ਟਾਈਮ ਭੱਜ ਨੱਠ ਜਿਹੜੇ ਉਹ ਕਰ ਰਹੇ ਆ ਵੀ ਜਿਨ੍ਹਾਂ ਦੇ ਕੇਸ ਛੱਡੇ ਗਏ ਨੇ ਸਿਵਲ ਰਾਈਟ ਏਜੰਸੀ ਦੇ ਦੁਆਰਾ, ਵੀ ਉਹ ਹੁਣ ਅੱਗੇ ਕੀ ਜਿਹੜਾ ਉਹ ਕੀਤਾ ਜਾਵੇ। ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਜਿਹੜਾ ਇਨਫੋਰਸ ਕਰਦਾ ਹੈ ਸਿਵਲ ਰਾਈਟ ਲਾਜ਼ ਨੂੰ ਵਰਕਪਲੇਸ ਦੇ ਵਿੱਚ, ਉਹਨਾਂ ਨੇ ਪਿਛਲੇ ਮਹੀਨੇ ਇਹ ਡਿਸਾਈਡ ਕੀਤਾ ਸੀਗਾ ਵੀ ਜਿੰਨੀਆਂ ਵੀ ਕੋਈ ਕੰਪਲੇਂਟਸ ਡਿਸਪੋਰੇਟ ਇੰਪੈਕਟ ਲਾਇਬਿਲਿਟੀ ਦੇ ਬੇਸ ਦੇ ਉੱਤੇ ਆਈਆਂ ਆ, ਜਿਹਦੀ ਪਾਲਿਸੀਜ਼ ਦੇ ਵਿੱਚ ਨਿਊਟਰਲ ਨੇ, ਫੇਸ ਦੇ ਉੱਤੇ ਡਿਸਕ੍ਰਿਮੀਨੇਟਰੀ ਨਹੀਂ ਹੈਗੀਆਂ, ਤੇ ਉਹ ਇਵੈਂਚੁਅਲੀ ਜਿਹੜੇ ਕੇਸ ਆ ਉਹ ਅੱਗੇ ਨਹੀਂ ਵਧਾਏ ਜਿਹੜੇ ਹੋ ਜਾਣਗੇ। ਸੋ ਇਹ ਸਾਬਕਾ ਡਰਾਈਵਰ ਲੀ ਕ੍ਰਾਸ ਉਸਨੇ ਹੁਣ ਮੋਸ਼ਨ ਫਾਈਲ ਕੀਤਾ ਹੈ ਯੂਐਸ ਡਿਸਟ੍ਰਿਕਟ ਕੋਰਟ ਆਫ ਕੋਲੰਬੀਆ ਦੇ ਵਿੱਚ ਵੀ ਉਹ ਸਟੇ ਲਾਉਣ EEOC ਦੀ ਨਵੇਂ ਰੂਲ ਦੇ ਉੱਤੇ, ਜਿਹਦੇ ਨਾਲ ਜਿਹੜੀਆਂ ਇਨਵੈਸਟੀਗੇਸ਼ਨਸ ਆ ਜਿਸ ਨੂੰ ਉਹ ਰੋਕ ਰਿਹਾ ਵੀ ਉਹਨਾਂ ਨੂੰ ਮੁੜ ਬਹਾਲ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਇਹ ਹੁਣ ਬੀਬੀ ਇਸ ਜਿਹੜੀ ਸਿਵਲ ਰਾਈਟ ਵਾਲੀ ਏਜੰਸੀ ਦੇ ਉਲਟ ਹੀ ਹੁਣ ਇਸ ਨੂੰ ਅਦਾਲਤ ਦੇ ਵਿੱਚ ਸਹਾਰਾ ਲੈਣਾ ਪੈ ਰਿਹਾ ਆ ਵੀ ਉਹਦੇ ਖਿਲਾਫ ਹੋਈ ਡਿਸਕ੍ਰਿਮੀਨੇਸ਼ਨ ਦੀ ਇਨਵੈਸਟੀਗੇਸ਼ਨ ਨੂੰ ਵਿੱਚੇ ਹੀ ਛੱਡ ਦਿੱਤਾ ਗਿਆ। ਕੈਲੀਫੋਰਨੀਆ ਦੇ ਵਿੱਚ 5 ਮਿਲੀਅਨ ਲੋਕ ਆ ਜਿਹੜੇ ਸਨੈਪ ਪ੍ਰੋਗਰਾਮ ਦੇ ਅੰਡਰ ਹੈਗੇ ਆ। ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ, ਜਿਹੜਾ ਸਨੈਪ ਪ੍ਰੋਗਰਾਮ ਬੈਨੀਫਿਟਸ ਆ, ਇਹ ਉਹ ਲੋਕ ਜਿਹੜੇ ਜਾਂ ਤਾਂ ਬਜ਼ੁਰਗ ਆ ਜਾਂ ਜਿਹੜੇ ਗਰੀਬ ਹੈਗੇ ਆ, ਉਹਨਾਂ ਨੂੰ ਇਹ ਜੋ ਫੂਡ ਖਰੀਦਣ ਦੇ ਲਈ ਕਾਰਡ ਦਿੱਤੇ ਜਾਂਦੇ ਆ, ਕੈਲਫਰੈਸ਼ ਕਾਰਡਸ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਵਾਰਨਿੰਗ ਇਸ਼ੂ ਕੀਤੀ ਆ ਵੀ ਜੋ ਇਹ ਸਾਰੇ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਸਨੈਪ ਦੇ ਉੱਤੇ ਹੈਗੇ ਆ 5.5 ਮਿਲੀਅਨ ਦੇ ਕਰੀਬ, ਉਹਨਾਂ ਨੂੰ ਜਿਹੜੀ ਬੈਨੀਫਿਟਸ ਮਿਲਣੇ ਬੰਦ ਹੋ ਸਕਦੇ ਆ ਪਾਸਟ ਥਰਸਡੇ, ਵੀਰਵਾਰ ਤੋਂ ਬਾਅਦ, ਕਿਉਂਕਿ ਗਵਰਨਮੈਂਟ ਸ਼ਟਡਾਊਨ ਆ ਤੇ ਗਵਰਨਮੈਂਟ ਫੰਡਿੰਗ ਨਹੀਂ ਦੇ ਰਹੀ ਹੈਗੀ। ਇਸ ਕਰਕੇ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਜਿਹੜੇ ਕਾਰਡ ਹੈਗੇ ਆ ਉਹਨਾਂ ਦੇ ਉੱਤੇ ਪੈਸੇ ਨਹੀਂ ਜਾ ਸਕਦੇ ਹੈਗੇ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਰੈਸੀਪੀਐਂਟ ਹੈਗੇ ਆ ਇਹਨਾਂ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਮਿਲਦੇ ਆ, ਉਹ ਕਹਿੰਦੇ ਵੀ ਸਾਡੇ ਲਈ ਬਹੁਤ ਔਖਾ ਹੋਊਗਾ ਜਿਹੜਾ ਫੂਡ ਖਰੀਦਣਾ, ਕਿਉਂਕਿ ਕਈ ਉਹਨਾਂ ਚੋਂ ਸਿੰਗਲ ਮੌਮਸ ਹੈਗੀਆਂ, ਬਜ਼ੁਰਗ ਆ, ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ। ਸੋ ਇਹ ਇਕੱਲੀ ਕੈਲੀਫੋਰਨੀਆ ਸਟੇਟ ਦੀ ਗੱਲ ਦੱਸੀ ਆ। ਹੋਰ ਸਟੇਟਾਂ 'ਚ ਵੀ ਤੁਸੀਂ ਦੇਖ ਲਓ ਕਿੰਨੇ ਲੋਕ ਜਿਹੜੇ ਆ ਇੱਦਾਂ ਦੇ ਪ੍ਰੋਗਰਾਮ ਦੇ ਉੱਤੇ ਹੈਗੇ, ਫੂਡ ਸਟੈਂਪਾਂ ਦੇ ਪ੍ਰੋਗਰਾਮ ਦੇ ਉੱਤੇ, ਤੇ ਉਹਨਾਂ ਸਾਰਿਆਂ ਦੀ ਜਿਹੜੀ ਫੰਡਿੰਗ ਆ ਉਹ ਬੰਦ ਹੋਣ ਜਾ ਰਹੀ ਹੈ, ਕਿਉਂਕਿ ਹੁਣ 21-22 ਦਿਨ ਹੋ ਗਏ ਆ ਗਵਰਨਮੈਂਟ ਸ਼ਟਡਾਊਨ ਹੋਇਆ ਨੂੰ। ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਜਿਹੜੇ ਡੈਮੋਕ੍ਰੇਟਸ ਆ ਹੁਣ ਗੁਹਾਰ ਲਾ ਰਹੇ ਆ ਰਾਸ਼ਟਰਪਤੀ ਟਰੰਪ ਹੋਣਾ ਨੂੰ, ਕਹਿੰਦੇ ਵੀ ਜਿਹੜੇ ਇਸ ਟਾਈਮ ਉਹ ਬਿਲਕੁਲ ਇਸ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ, ਉਹਨਾਂ ਨੂੰ ਕਹਿ ਰਹੇ ਆ ਵੀ ਭਾਈ ਇਸ ਦੇ ਵਿੱਚ ਇਨਵੋਲਵ ਹੋਵੋ ਤੇ ਜਿਹੜਾ ਸ਼ਟਡਾਊਨ ਆ ਉਸ ਨੂੰ ਬੰਦ ਕਰਵਾਇਆ ਜਿਹੜਾ ਹੋ ਜਾਵੇ। ਸੋ ਦੋਨੋਂ ਹੀ ਪਾਰਟੀਆਂ, ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ, ਇੱਕ ਦੂਜੇ ਦੇ ਉੱਤੇ ਤੌਹਮਤਾਂ ਜਿਹੜੀਆਂ ਉਹ ਲਾ ਰਹੀਆਂ ਆ। ਜਿਹੜੇ ਸਰਕਾਰ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀਆਂ ਤਾਂ ਆਪਣੀਆਂ ਵੈਬਸਾਈਟਾਂ ਦੇ ਜ਼ਰੀਏ ਤੇ ਹੋਰ ਕਈ ਥਾਵਾਂ ਦੇ ਉੱਤੇ ਸਿੱਧਾ ਹੀ ਜਿਹੜਾ ਭਾਂਡਾ ਹੈ ਡੈਮੋਕ੍ਰੇਟਸ ਦੇ ਉੱਤੇ ਜਿਹੜਾ ਉਹ ਭੰਡ ਰਿਹਾ ਵੀ ਇਹਨਾਂ ਦੇ ਕਰਕੇ ਸ਼ਟਡਾਊਨ ਜਿਹੜਾ ਉਹ ਚੱਲ ਰਿਹਾ ਹੈਗਾ, ਜਿਸ ਦੇ ਵਿੱਚ ਜਿਹੜੇ ਹਕੀਮ ਜੈਫਰੀਜ਼ ਤੇ ਜਿਹੜੇ ਚੱਕ ਸ਼ੂਮਰ ਆ ਉਹਨਾਂ ਦੇ ਉੱਤੇ ਕਾਫੀ ਜਿਹੜਾ ਆ ਉਹ ਨਿਸ਼ਾਨੇ ਜਿਹੜੇ ਉਹ ਸਾਧੇ ਜਾ ਰਹੇ ਹੈਗੇ ਆ। ਸੋ ਅਜੇ ਵੀ ਕੋਈ ਲੱਗ ਨਹੀਂ ਰਿਹਾ ਵੀ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਉੱਥੋਂ ਦੇ ਜਿਹੜੇ ਸਿਆਸਤਦਾਨਾਂ ਦੇ ਵਿੱਚ ਕੋਈ ਸਮਝੌਤਾ ਹੋ ਰਿਹਾ ਆ, ਤੇ ਹੁਣ ਡੈਮੋਕ੍ਰੇਟਸ ਰਾਸ਼ਟਰਪਤੀ ਟਰੰਪ ਨੂੰ ਇਸ ਮੁੱਦੇ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਕਰਨ ਦੇ ਲਈ ਇਸ ਸ਼ਟਡਾਊਨ ਨੂੰ ਖਤਮ ਕਰਾਉਣ ਦੀ ਜਿਹੜੀ ਗੁਹਾਰ ਆ ਉਹ ਲਗਾ ਰਹੇ ਹੈਗੇ ਆ। ਸੋ ਚੱਕ ਸ਼ੂਮਰ ਉਹਨਾਂ ਨੇ ਕਿਹਾ ਵੀ ਹਕੀਮ ਤੇ ਮੇਰੇ ਵੱਲੋਂ ਰੀਚ ਆਊਟ ਕੀਤਾ ਗਿਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਵੱਲ ਅੱਜ, ਤੇ ਉਹਨਾਂ ਨੂੰ ਕਿਹਾ ਆ ਵੀ ਸਿਟ ਡਾਊਨ ਕਰੀਏ, ਬੈਠੀਏ ਤੇ ਨੈਗੋਸ਼ੀਏਟ ਕਰੋ ਸਾਡੇ ਨਾਲ, ਤਾਂ ਜੋ ਜਿਹੜਾ ਇਹ ਹੈਲਥ ਕੇਅਰ ਕ੍ਰਾਈਸਿਸ ਇਸ ਟਾਈਮ ਸਾਹਮਣੇ ਆਉਣ ਵਾਲਾ ਆ ਉਸ ਨੂੰ ਜਲਦ ਤੋਂ ਜਲਦ ਨਜਿੱਠਿਆ ਜਾਵੇ, ਤਾਂ ਜੋ ਟਰੰਪ ਸ਼ਟਡਾਊਨ ਆ ਉਸ ਨੂੰ ਖਤਮ ਜਿਹੜਾ ਉਹ ਕੀਤਾ ਜਾਵੇ। ਜਦੋਂ ਹਰਜੋਤ ਸਿੰਘ ਜੀ ਉਹ ਕਹਿਣਗੇ ਵੀ ਸ਼ੂਮਰ ਤੇ ਜੈਫਰੀਜ਼ ਸ਼ਟਡਾਊਨ, ਉਹ ਕਹਿਣਗੇ ਟਰੰਪ ਸ਼ਟਡਾਊਨ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਸਮਝੌਤਾ ਜਿਹੜਾ ਉਹ ਜਲਦੀ ਕਿਤੇ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਹੋ ਸਕੇਗਾ। GOP ਦੀ ਜਿਹੜੀ ਸਟ੍ਰੈਟਜੀ ਆ ਉਹ ਲਗਾਤਾਰ ਇਹੀ ਆ
ਵੀ ਜਿਹੜਾ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀਜ਼ ਆ ਉਹਨਾਂ ਨੂੰ ਜਿਹੜਾ ਪੱਕੇ ਤੌਰ ਦੇ ਉੱਤੇ ਬੰਦ ਕੀਤਾ ਜਾ ਸਕੇ। ਉੱਦਾਂ ਇਹ ਸੁਣਨ ਨੂੰ ਮਿਲ ਰਿਹਾ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਦੇ ਕਰਕੇ 1 ਸਾਲ ਦੇ ਲਈ ਇਹ ਜਿਹੜੀਆਂ ਸਬਸਿਡੀਜ਼ ਨੂੰ ਐਕਸਟੈਂਡ ਕਰਨਾ ਚਾਹੁੰਦੇ ਆ, ਤਾਂ ਜੋ ਇਲੈਕਸ਼ਨਾਂ ਦੇ ਤੋਂ ਪਹਿਲਾਂ ਉਹ ਇਹ ਦੱਸ ਸਕਣ ਵੀ ਹਾਂ ਭਾਈ ਆਪਾਂ ਤੁਹਾਡੀ ਜਿਹੜੀ ਹੈਲਥ ਕੇਅਰ ਦੀ ਧਿਆਨ ਰੱਖਿਆ ਸੀ, ਮੇ ਵੀ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਐਕਸਟੈਂਡ ਇਹ ਨਾ ਕਰਨ। ਪਰ ਡੈਮੋਕ੍ਰੇਟ ਕਹਿ ਰਿਹਾ ਵੀ ਨਹੀਂ ਜੀ ਨਹੀਂ, ਅਸੀਂ ਇਸ ਨੂੰ ਲੰਮੇ ਸਮੇਂ ਦੇ ਲਈ ਜਿਹੜਾ ਉਹ ਐਕਸਟੈਂਡ ਕਰਾਉਣਾ ਜਿਹੜਾ ਉਹ ਚਾਹੁੰਦੇ ਆ। ਪਰ ਹਾਲ ਦੀ ਘੜੀ ਕੋਈ ਮਿਡਲ ਗਰਾਊਂਡ ਆ ਇਹਨਾਂ ਦੀ ਆਪਸ ਦੋਨਾਂ ਧਿਰਾਂ ਦੀ ਨਹੀਂ ਬਣ ਰਹੀ ਹੈਗੀ। ਕੈਲੀਫੋਰਨੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ, ਜਿਹੜੇ ਮਰਜ਼ੀ ਹਾਈਵੇ ਦੇ ਉੱਤੇ ਚੱਲ ਜਾਓ, ਜਿਹੜੇ ਮਰਜ਼ੀ ਸ਼ਹਿਰ ਚੱਲ ਜਾਓ, ਪੁਲਿਸ ਵਾਲੇ ਅੱਜ-ਕੱਲ੍ਹ ਟਿਕਟਾਂ ਬਹੁਤ ਦਿੰਦੇ ਹੈਗੇ ਆ। ਆਮ ਜੇ ਕਿਸੇ ਦਾ ਐਕਸੀਡੈਂਟ ਹੋ ਜਾਏ, ਸਹਿਜੇ ਕਿਤੇ ਆਉਂਦੇ ਨਹੀਂ ਤੇ ਉੱਤੇ ਕਹਿੰਦੇ ਆ ਵੀ ਜੇ ਸੱਟ ਲੱਗੀ ਆ ਫਿਰ ਜਾਣਾ, ਨਹੀਂ ਤਾਂ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਇੰਸ਼ੋਰੈਂਸ ਦੀ ਉਹ ਇੱਕ ਦੂਜੇ ਨਾਲ ਐਕਸਚੇਂਜ ਕਰਕੇ ਇੱਥੋਂ ਚਲੇ ਜਾਓ ਤੇ ਰਸਤਾ ਬਲੌਕ ਨਾ ਕਰੋ। ਇਕੱਲੇ ਇੱਕ ਦਿਨ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਵੀ CHP ਨੇ ਇਹ ਦੱਸਿਆ ਵੀ ਜਿਹੜਾ ਹਾਈਵੇ 58 ਆ, ਬੇਕਰਸਫੀਲਡ ਤੇ ਤਹਿਚਾਪੀ ਦੇ ਵਿੱਚ ਉੱਥੇ 40 ਸਾਈਟੇਸ਼ਨਸ ਉਹਨਾਂ ਨੇ ਇਸ਼ੂ ਕੀਤੀਆਂ ਹੈਗੀਆਂ। ਸੋ ਉਹਦੇ ਵਿੱਚ ਸਪੀਡਿੰਗ ਦੀਆਂ ਵਾਇਲੇਸ਼ਨਸ ਦੀਆਂ ਤੇ 1-2 ਐਕਸੀਡੈਂਟਸ ਦੀਆਂ ਤੇ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਾਈਟੇਸ਼ਨਸ ਆ। ਕਈ ਲੋਕ 100 ਮੀਲ ਪਰ ਆਵਰ ਦੇ ਹਿਸਾਬ ਨਾਲ ਵੀ ਜਾਂਦੇ ਸੀ। ਉਹਦਾ ਚਲੋ ਜਾਇਜ਼ ਹੀ ਆ ਵੀ ਉੱਦਾਂ ਦੇ ਬੰਦੇ ਨੂੰ ਟਿਕਟ ਦੇਣੀ ਚਾਹੀਦੀ ਆ। ਪਰ ਅੱਜ-ਕੱਲ੍ਹ ਟਿਕਟਾਂ ਦੇਣ ਦੇ ਉੱਤੇ ਜਿਹੜੇ ਆ CHP ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਹੋਇਆ ਹੈ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ ਤੇ ਜਾਣ ਤੋਂ ਪਹਿਲਾਂ ਦੱਸ ਜਾਈਏ, ਪੰਜਾਬੀ ਰੇਡੀਓ USA ਦੇ YouTube, Facebook, ਪੰਜਾਬੀ TV USA ਦੇ ਜਿਹੜੇ YouTube ਦੇ ਉੱਤੇ ਯੂਬਾ ਸਿਟੀ ਦੇ ਵਿੱਚ ਜੋ 46ਵਾਂ ਮਹਾਨਗਰ ਕੀਰਤਨ ਸਜਾਇਆ ਜਾਣਾ, ਉਸ ਦੇ ਸੰਬੰਧ ਦੇ ਵਿੱਚ ਜੋ ਸ਼ਾਮ ਦੇ ਗੁਰਮਤਿ ਸਮਾਗਮ ਜੋ ਚੱਲ ਰਹੇ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਆਲਰੇਡੀ ਸ਼ੁਰੂ ਹੋ ਚੁੱਕਾ ਆ। ਸੋ ਜਿਹੜੇ ਵੀ ਸਾਡੇ ਨਾਲ ਇਸ ਸਟਰੀਮ ਦੇ ਉੱਤੇ ਜੁੜੇ ਆ ਉਹ ਉੱਧਰ ਇਸ ਤੋਂ ਬਾਅਦ ਦੇ ਵਿੱਚ ਨਾਲ ਜਿਹੜੇ ਉਹ ਜੁੜ ਸਕਦੇ ਆ। ਤੇ ਆਪਾਂ ਇਸ ਪ੍ਰੋਗਰਾਮ ਤੋਂ ਬਾਅਦ 'ਚ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਫਿਰ ਜਿਹੜੇ ਉਹਨਾਂ ਦੀਵਾਨਾਂ ਨੂੰ ਆਪਾਂ ਪੰਜਾਬੀ ਰੇਡੀਓ USA ਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਚੱਲਦੇ ਸਾਰੇ ਰੇਡੀਓ ਸਟੇਸ਼ਨ AM FM ਦੇ ਉੱਤੇ ਵੀ ਜਿਹੜਾ ਉਹ ਸਿੱਧਾ ਪ੍ਰਸਾਰਣ ਜਿਹੜਾ ਉਹ ਕਰਾਂਗੇ। ਇਸ ਮੌਕੇ ਆਪਾਂ ਦੇਖ ਰਹੇ ਹਾਂ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਉਹ ਕਥਾ ਜਿਹੜੀ ਉਹ ਸਰਵਣ ਕਰਾ ਰਹੇ ਆ। ਸੋ ਬਹੁਤ ਹੀ ਪੰਥ ਪ੍ਰਸਿੱਧ ਕਥਾਵਾਚਕ ਕੀਰਤਨੀਏ ਢਾਡੀ ਜਿਹੜੇ ਆ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਆ। ਸੋ ਸਾਰੇ ਜਾਣੇ ਜਿਹੜੇ ਦੂਰ ਦਰਾਡੇ ਨੇ, ਜਿਹੜੇ ਨਜ਼ਦੀਕ ਆ ਉਹ ਤਾਂ ਜ਼ਰੂਰ ਗੁਰੂ ਘਰ ਪਹੁੰਚੋ, ਤੇ ਜਿਹੜੇ ਦੂਰ ਦਰਾਡੇ ਨੇ ਉਹ ਜ਼ਰੂਰ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬੀ ਰੇਡੀਓ USA ਦੇ ਤੇ ਰੇਡੀਓ ਸੈਟਸ ਦੇ ਜ਼ਰੀਏ ਇਹਨਾਂ ਸਮਾਗਮਾਂ ਦੇ ਨਾਲ ਜਿਹੜਾ ਉਹ ਜੁੜ ਸਕਦੇ ਹੈਗੇ ਆ। ਜੀ, ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਲਗਭਗ ਹਰ ਇੱਕ ਗੁਰੂ ਘਰ ਦੇ ਵਿੱਚ ਅੱਜ ਸ਼ਾਮਾਂ ਨੂੰ ਪ੍ਰੋਗਰਾਮ ਹੋ ਰਿਹਾ ਹੈ। ਜਿੱਥੇ-ਜਿੱਥੇ ਵੀ ਜਾ ਰਹੇ ਆ, ਖਾਸ ਕਰਕੇ ਪਾਰਕਿੰਗ ਦਾ ਏਰੀਆ ਜਿਹੜਾ ਹੁੰਦਾ ਉਹ ਧਿਆਨ ਰੱਖੋ, ਕਿਉਂਕਿ ਉੱਥੇ ਪੁਲਿਸ ਵਾਲੇ ਟਿਕਟਾਂ ਬਹੁਤ ਦਿੰਦੇ ਆ, ਗਲਤ ਜਗ੍ਹਾ ਤੇ ਪਾਰਕ ਲੱਗ ਜਾਏ ਤੇ ਬਹੁਤ ਸਾਰੇ ਗੁਰੂ ਘਰਾਂ ਨੇ ਤਾਂ ਰਾਈਡਾਂ ਵੀ ਲਾਈਆਂ ਆ ਦੂਰ ਪਾਰਕਿੰਗ ਜਿਨ੍ਹਾਂ ਦੇ ਕੋਲ ਹੈਗੀ ਆ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ। ਜੀ, ਤੇ ਜਾਂਦੇ-ਜਾਂਦੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ $281 ਤੇ 8 ਪੈਸੇ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ $87 ਤੇ 85 ਪੈਸੇ। ਜੀ, ਮਾਰਕੀਟਸ ਦੀ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨ 218 ਪੁਆਇੰਟ ਵੱਧ ਕੇ 46,925, ਜਿਹੜਾ S&P ਆ 6700 ਤੇ 35 ਪੁਆਇੰਟ ਦੇ ਉੱਤੇ ਬੰਦ ਹੋਇਆ। ਨੈਸਡੈਕ 37 ਪੁਆਇੰਟ ਘਟ ਕੇ 22,954 ਤੇ ਬੰਦ ਹੋਇਆ। ਸੋਨੇ ਦਾ ਭਾਅ $4,091 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ, 10 year yield 3.97%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,09,153, ਅਥੀਰੀਅਮ 3800 ਤੇ $50 ਦੇ ਬਰਾਬਰ ਚੱਲ ਰਿਹਾ ਹੈਗਾ ਆ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US